ਰਾਜਕਰਮਜੀਤ ਸਿੰਘ ਜੀ, ਅੱਜ ਲੇਬਰ ਡੇ ਆ। ਅੱਜ ਲਗਭਗ ਹਰ ਇੱਕ ਜਗ੍ਹਾ ਆਫਿਸਿਸ, ਚਾਹੇ ਉਹ ਕਿਤੇ ਵੀ ਕੰਮ ਕਰਦੇ ਆ ਲੋਕ, ਸਾਰੇ ਬੰਦ ਆ ਐਕਸੈਪਟ ਰੇਡੀਓ ਸਟੇਸ਼ਨ। ਆਪਾਂ 12 ਸਾਲਾਂ ਤੋਂ ਛੁੱਟੀ ਨਹੀਂ ਕਰ ਸਕਦੇ ਕਿਉਂਕਿ ਰੇਡੀਓ ਸਟੇਸ਼ਨ ਤਾਂ 24 ਘੰਟੇ ਹੀ ਚੱਲਦਾ ਆ। ਸੋ ਇਹ ਲੇਬਰ ਡੇ ਹੌਲੀਡੇ ਹੈਗੀ ਆ। ਅਚੀਵਮੈਂਟ ਆਫ ਵਰਕਰਸ ਕਰਕੇ ਇਹਨੂੰ ਜਾਣਿਆ ਜਾਂਦਾ। ਲੇਬਰ ਯੂਨੀਅਨ ਦੀ ਮੂਵਮੈਂਟ ਨੇ 8 ਘੰਟੇ ਦੀ ਜੋ ਇੱਕ ਦਿਨ ਬਣਾਇਆ ਸੀ ਕੰਮ ਦਾ, ਉਹ ਤੋਂ ਬਾਅਦ 8 ਘੰਟੇ ਕਹਿੰਦੇ ਰੀਕ੍ਰੀਏਸ਼ਨ ਲਈ, 8 ਘੰਟੇ ਸੌਣ ਦੇ ਲਈ। ਸੋ ਲੇਬਰ ਡੇ ਨੂੰ ਇੰਟਰਨੈਸ਼ਨਲ ਵਰਕਰਸ ਡੇ ਕਰਕੇ ਵੀ ਜਾਣਿਆ ਜਾਂਦਾ ਹੈਗਾ ਆ। ਸੋ USA ਦੇ ਵਿੱਚ ਲੇਬਰ ਡੇ ਹਰ ਸਤੰਬਰ ਦਾ ਜੋ ਪਹਿਲਾ ਸੋਮਵਾਰ ਹੁੰਦਾ ਹੈਗਾ, ਉਸ ਦਿਨ ਮਨਾਇਆ ਜਾਂਦਾ ਹੈਗਾ। ਜੀ ਬਿਲਕੁਲ। ਸੋ ਲੇਬਰ ਡੇ ਦੇ ਨਾਲ ਬਹੁਤ ਸਾਰੀਆਂ ਦੁਨੀਆ ਭਰ ਦੇ ਵਿੱਚ ਹੋਰ ਦਿਨ, ਜਿਹੜਾ ਮਜ਼ਦੂਰ ਦਿਵਸ ਜਿਹੜਾ ਆਪਾਂ ਦੇਖਿਆ ਵੀ ਮਨਾਇਆ ਜਾਂਦਾ ਆ, ਪਰ ਇੱਥੇ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਇਹ ਸਤੰਬਰ ਦਾ ਜਿਹੜਾ ਪਹਿਲਾ ਸੋਮਵਾਰ ਆ ਉਹ ਰੱਖਿਆ ਜਾਂਦਾ ਆ। ਉਸ ਦਿਨ ਇਹ ਲੇਬਰ ਡੇ ਆ ਉਸ ਨੂੰ ਮਨਾਇਆ ਜਾਂਦਾ ਹੈਗਾ। ਸੋ ਬਹੁਤ ਸਾਰੀਆਂ ਜਿਹੜੀਆਂ ਮਜ਼ਦੂਰਾਂ ਦੇ ਨਾਲ ਜੁੜੀਆਂ ਹੋਈਆਂ, ਹਰਜੋਤ ਸਿੰਘ ਜੀ ਲੇਬਰਸ ਦੇ ਨਾਲ ਜੁੜੇ ਹੋਏ, ਉਹਨਾਂ ਦੇ ਰਾਈਟਸ ਦੇ ਨਾਲ ਸੰਬੰਧਿਤ ਇਸ ਦਿਨ ਨੂੰ ਦੇਖ ਕੇ ਜਿਹੜਾ ਉਹ ਮਨਾਇਆ ਜਾਂਦਾ ਆ। ਸੋ ਤਕਰੀਬਨ ਸਾਰੇ ਜਾਣੇ ਕਿਤੇ ਨਾ ਕਿਤੇ ਇੱਧਰ ਕੰਮ ਕਰਦੇ ਆਏ ਆ ਜਾਂ ਕਿਤੇ ਨਾ ਕਿਤੇ ਕੰਮ ਜਿਹੜੇ ਉਹ ਕਰ ਰਹੇ ਆ। ਸੋ ਜ਼ਰੂਰ ਯਾਦ ਰੱਖੋ ਜੀ, ਤੁਹਾਡੇ ਲਈ ਵੀ ਤੇ ਤੁਹਾਡੇ ਸਾਰਿਆਂ ਦੇ ਹੱਕਾਂ ਲਈ ਵੀ ਇੱਕ ਦਿਨ ਜਿਹੜਾ ਇਹਨਾਂ ਨੇ ਵਿਸ਼ੇਸ਼ ਤੌਰ ਤੇ ਆਧਾਰਿਤ ਰੱਖਿਆ ਹੈਗਾ ਹੈ। ਇਸੇ ਤਰ੍ਹਾਂ ਅੱਜ ਇੰਡੀਆ ਦੇ ਵਿੱਚ ਟੀਚਰ ਡੇ ਵੀ ਮਨਾਇਆ ਜਾਂਦਾ ਹੈ। ਉਹ ਪਹਿਲਾ ਸੋਮਵਾਰ ਜੋ ਹੈਗਾ ਸਤੰਬਰ ਦਾ, ਉਹ ਗਿਣਿਆ ਜਾਂਦਾ ਹੈਗਾ। ਸੋ ਡਾਕਟਰ ਰਾਧਾ ਕ੍ਰਿਸ਼ਨ ਦੇ ਨਾਮ ਦੇ ਉੱਤੇ ਇਹ ਦਿਨ ਮਨਾਇਆ ਜਾਂਦਾ ਹੈਗਾ। ਸੋ ਸਾਰੇ ਹੀ ਟੀਚਰਸ ਜਿਹੜੇ ਆ, ਉਹਨਾਂ ਨੂੰ ਇਸ ਦਿਨ ਦੇ ਵਿੱਚ ਯਾਦ ਕੀਤਾ ਜਾਂਦਾ ਜੀ। 5 ਸਤੰਬਰ ਉੱਥੇ ਪੱਕਾ ਹੀ ਹੈ ਜੀ ਦਿਨ। ਉਹਨਾਂ ਨੇ ਇੰਡੀਆ ਦੇ ਵਿੱਚ 5 ਸਤੰਬਰ ਨੂੰ ਜਿਹੜਾ ਟੀਚਰ ਦਿਨ ਦੇ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਹੈ। ਸੋ ਸਾਰੇ ਟੀਚਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ, ਤੇ ਅਸੀਂ ਆਪਣੇ ਵੀ ਅਧਿਆਪਕਾਂ ਨੂੰ, ਆਪਣੇ ਵੀ ਮਾਸਟਰਾਂ ਨੂੰ, ਜਿਹੜੇ ਭੈਣ ਜੀਆਂ ਨੂੰ ਜਿਹੜਾ ਉਹ ਯਾਦ ਕਰਦੇ ਹਾਂ ਅੱਜ ਦੇ ਦਿਨ, ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਜਿਹੜਾ ਉਹ ਹਿੱਸਾ ਪਾਇਆ, ਯੋਗਦਾਨ ਪਾਇਆ, ਆਪਾਂ ਕਹਿ ਸਕਦੇ ਹਾਂ। ਤੇ ਬਹੁਤ ਬਹੁਤ ਧੰਨਵਾਦ। ਉਹ ਅੱਜ ਦੇ ਜ਼ਮਾਨੇ ਦੇ ਵਿੱਚ ਹਰਜੋਤ ਸਿੰਘ ਜੀ ਟੀਚਰ ਡੇਜ਼ ਨੂੰ ਲੈ ਕੇ, ਟੀਚਰ ਨੂੰ ਲੈ ਕੇ ਬਹੁਤ ਕੁਛ ਜਿਹੜਾ ਉਹ ਚੇਂਜ ਹੋ ਚੁੱਕਾ ਆ। ਪਿਛਲੇ 1-2 ਦਹਾਕਿਆਂ ਦੇ ਵਿੱਚ ਜੋ ਸਤਿਕਾਰ, ਮਾਣ, ਆਦਰ ਟੀਚਰ ਜਿਹੜਾ ਪਹਿਲੋਂ ਹੁੰਦਾ ਸੀਗਾ, ਉਹ ਹੁਣ ਅੱਗੇ ਦੇ ਨਾਲੋਂ ਕਾਫੀ ਕੁਛ ਜਿਹੜਾ ਉਹ ਘਟਿਆ ਆ। ਤੇ ਪਰ ਇਹ ਆ ਵੀ ਫਿਰ ਵੀ ਜਿਹੜੇ ਲੋਕ ਯਾਦ ਕਰਦੇ ਨੇ ਅੱਜ ਵੀ ਆਪਣੇ ਪੁਰਾਣੇ ਟੀਚਰਾਂ ਨੂੰ, ਜਦੋਂ ਵੀ ਮਿਲਦੇ ਨੇ ਬੜੇ ਅਦਬ ਦੇ ਨਾਲ, ਬੜੇ ਮਾਣ ਦੇ ਨਾਲ ਜਿਹੜੇ ਆ ਉਹਨਾਂ ਨੂੰ ਹੁੰਦਾ। ਤੇ ਟੀਚਰਾਂ ਨੂੰ ਵੀ ਬਹੁਤ ਮਾਣ ਹੁੰਦਾ ਆ ਵੀ ਉਹਨਾਂ ਦੇ ਪੜ੍ਹੇ ਹੋਏ ਵਿਦਿਆਰਥੀ ਕਿੱਥੇ ਤੱਕ, ਅਰਸ਼ਾਂ ਤੱਕ ਜਿਹੜੇ ਉਹ ਪਹੁੰਚੇ ਪਏ ਨੇ। ਸੋ ਬਿਲਕੁਲ ਰਾਜਕਰਮਜੀਤ ਸਿੰਘ ਜੀ, ਅੱਜ ਕੋਸ਼ਿਸ਼ ਕਰਿਓ ਜੇ ਦੁਪਹਿਰ ਨੂੰ ਟੀਚਰਸ ਦਾ ਲੇਬਰ ਡੇ ਦੇ ਉੱਤੇ ਸੰਬੰਧਿਤ ਜਿਹੜਾ ਸ਼ੋਅ 3 ਤੋਂ 4 ਹੋਵੇ। ਟੀਚਰਸ ਦੀ ਜਿਸ ਟਾਈਮ ਦੇ ਉੱਤੇ ਆਪਾਂ ਪੜ੍ਹੇ ਆ, ਬਹੁਤ ਜ਼ਿਆਦਾ ਰਿਸਪੈਕਟ ਹੁੰਦੀ ਸੀ, ਤੇ ਟੀਚਰ ਵੀ ਇਹ ਹੁੰਦੇ ਸੀ ਵੀ ਅਸੀਂ ਸਟੂਡੈਂਟ ਨੂੰ ਕੁਛ ਨਾ ਕੁਛ ਬਣਾਉਣਾ ਹੈਗਾ। ਮੈਂ ਇੱਕ ਆਪਣੇ ਪ੍ਰੋਫੈਸਰ ਦੀ ਗੱਲ ਦੱਸਦਾ, ਖਾਲਸਾ ਕਾਲਜ ਮਾਲਪੁਰ ਦੀ, ਤੇ ਉਹ ਪ੍ਰੀ ਇੰਜੀਨੀਅਰਿੰਗ ਦੇ ਵਿੱਚ ਜਦੋਂ ਮੈਂ ਸੀਗਾ, ਹਰ ਸੰਡੇ 8 ਘੰਟੇ ਉਹ ਇੱਕ ਤਰ੍ਹਾਂ ਦੇ ਨਾਲ ਟਿਊਸ਼ਨ ਪੜ੍ਹਾਉਂਦੇ ਸੀ, ਫ੍ਰੀ, ਕੋਈ ਚਾਰਜ ਨਹੀਂ। ਸੰਡੇ ਨੂੰ 8 ਘੰਟੇ ਲਗਾਤਾਰ। ਤੇ ਤੁਸੀਂ ਹਿਸਾਬ ਲਾ ਲਓ ਵੀ ਇਦਾਂ ਦੇ ਟੀਚਰ ਵੀ ਸੀ। ਪਰ ਅੱਜ ਕੱਲ ਹੁਣ ਕਹਿੰਦੇ ਵੀ ਉਹ ਟੀਚਰਾਂ ਦੀਆਂ ਤਨਖਾਹਾਂ ਵੀ ਬੜੀਆਂ ਘੱਟ ਸੀਆਂ ਅੱਜ ਤੋਂ 15, 20, 25 ਸਾਲ ਪਹਿਲਾਂ, 30 ਸਾਲ ਪਹਿਲਾਂ। ਹੁਣ ਟੀਚਰਾਂ ਦੀਆਂ ਤਨਖਾਹਾਂ 70, 70, 80 ਹਜ਼ਾਰ ਆ, ਤੇ ਆਪ ਉਹਨਾਂ ਦੇ ਨਿਆਣੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਸੋ ਇਹ ਵੀ ਇੱਕ ਕਾਰਨ ਹੈਗਾ ਜਿਹੜਾ ਟੀਚਰਾਂ ਦੀ ਰਿਸਪੈਕਟ ਘਟੀ ਹੈਗੀ ਆ। ਜੀ ਜੀ ਬਿਲਕੁਲ, ਬਹੁਤ ਤਬਦੀਲੀਆਂ ਜਿਹੜੀਆਂ ਆਈਆਂ ਅੱਜ। ਸੋ ਆਪਾਂ ਸਾਂਝੀ ਸੱਚ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰਿਆਂ ਚਰਚਾ ਮੁੱਦਿਆਂ ਦੇ ਉੱਤੇ ਜਿਹੜੀ ਉਹ ਚਰਚਾ ਆ ਉਹ ਜ਼ਰੂਰ ਕਰਾਂਗੇ, ਤੇ ਹੱਡਬੀਤੀਆਂ ਵੀ ਜ਼ਰੂਰ ਜਿਹੜੇ ਆਪਣੇ ਸਰੋਤੇ ਆ ਉਹ ਦੱਸ ਸਕਦੇ, ਸੁਣਾ ਸਕਦੇ। ਕਈਆਂ ਨੂੰ ਚੇਤਾ ਹੋਣੀਆਂ ਟੀਚਰਾਂ ਦੀਆਂ ਵੱਜੀਆਂ ਹੋਈਆਂ ਛਟੀਆਂ, ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਆ। ਤੇ ਅੱਗੇ ਹੁੰਦਾ ਸੀ, ਹਰਜੋਤ ਸਿੰਘ ਜੀ ਵੀ ਪਹਿਲੋਂ ਕਹਿਣਾ, ਜਿਹੜੇ ਮਾਪਿਆਂ ਨੇ ਵੀ ਕਹਿਣਾ ਕੋਈ ਨਹੀਂ ਜੀ, ਚੰਡ ਕੇ ਰੱਖੋ ਨਿਆਣੇ ਨੂੰ, ਚੱਕਰ ਹੀ ਕੋਈ ਨਹੀਂ। ਹੁਣ ਕਹਿੰਦੇ ਵੀ ਨਿਆਣੇ ਨੂੰ ਕਿਤੇ ਹੱਥ ਨਾ ਲਾ ਦਿਓ, ਤੁਹਾਨੂੰ ਅੰਦਰ ਅਸੀਂ ਕਰਾ ਦੇਣਾ। ਸੋ ਕਿੰਨਾ ਫਰਕ ਜਿਹੜਾ ਆ ਇਸ ਮਾਹੌਲ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ।